ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪਾਉਣ ਹੋਵੇ। ਚਲੋ ਫਿਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ। ਬਹੁਤਾ ਕੁਛ ਵੋਟਾਂ ਦੇ ਨਾਲ ਸੰਬੰਧਿਤ ਰਹੇਗਾ। ਪੰਜਾਬ ਦੀ ਗੱਲ ਕਰਦੇ ਹਾਂ। ਉੱਤਰਾਖੰਡ ਅਤੇ ਗੋਆ ਦੇ ਵਿੱਚ ਵੋਟਾਂ ਅੱਜ ਪੈ ਰਹੀਆਂ ਨੇ। ਇੱਥੇ ਬੜੇ ਦਿਲਚਸਪ ਮੁਕਾਬਲੇ ਹੋ ਰਹੇ ਆ। ਉੱਤਰਾਖੰਡ ਦੇ ਵਿੱਚ ਮੁਕਾਬਲਾ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਹੈ। ਗੋਆ ਦੇ ਵਿੱਚ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮੌਜੂਦਗੀ ਦੇ ਨਾਲ ਮੁਕਾਬਲਾ ਇਸ ਵਾਰੀ ਦਿਲਚਸਪ ਬਣਿਆ ਹੋਇਆ। ਉੱਤਰਾਖੰਡ ਦੇ 70 ਵਿਧਾਨ ਸਭਾ ਹਲਕਿਆਂ ਦੇ ਵਾਸਤੇ ਵੋਟਾਂ ਪੈ ਰਹੀਆਂ ਨੇ। ਇਹ ਹਲਕੇ ਸੂਬੇ ਦੇ 13 ਜ਼ਿਲ੍ਹਿਆਂ ਦੇ ਵਿੱਚ ਫੈਲੇ ਹੋਏ ਆ। ਰਾਜ ਦੇ 81 ਲੱਖ ਵੋਟਰ 632 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ, ਜਿਹਦੇ ਵਿੱਚ 152 ਆਜ਼ਾਦ ਉਮੀਦਵਾਰ ਵੀ ਨੇ। ਗੋਆ ਵਿਧਾਨ ਸਭਾ ਦੇ ਵਾਸਤੇ ਵੋਟਾਂ ਪੈ ਰਹੀਆਂ ਨੇ ਇਸ ਵੇਲੇ। 40 ਹਲਕਿਆਂ ਦੇ ਵਿੱਚ 301 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਊਗਾ। ਚੋਣਾਂ ਲਈ ਜਿਹੜੀਆਂ ਬੜੀਆਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਨੇ। ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੂਗੀ। ਬੀਤੇ ਸ਼ਨਿਚਰਵਾਰ ਸ਼ਾਮ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਸੀਗਾ। ਉੱਤਰਾਖੰਡ ਦੀ ਜਿਹੜੀ ਰਾਜ ਦੀ ਸੰਨ 2000 ਦੇ ਵਿੱਚ ਸਥਾਪਨਾ ਤੋਂ ਬਾਅਦ ਇਹ ਉੱਥੇ 5ਵੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਅਹਿਮ ਉਮੀਦਵਾਰ ਦਾ ਭਵਿੱਖ ਜਿਹੜਾ ਇਹ ਵੋਟਾਂ ਤੈਅ ਕਰਨਗੀਆਂ। ਉਹਦੇ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਸਤਪਾਲ ਮਹਾਰਾਜ, ਸੁਬੋਧ ਉਨਿਆਲ, ਅਰਵਿੰਦ ਪਾਂਡੇ, ਧਨ ਸਿੰਘ ਰਾਵਤ ਅਤੇ ਰੇਖਾ ਆਰਿਆ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ ਨੇ ਇੱਥੇ ਬੜੇ ਅਪਸ ਐਂਡ ਡਾਊਨ ਜਿਹੜੇ ਉਹ ਕੀਤੇ ਨੇ। 3 ਮੁੱਖ ਮੰਤਰੀ ਬਦਲਤੇ ਉਹਨਾਂ ਨੇ, ਔਰ 1 ਸਾਲ ਦੇ ਵਿੱਚ 2 ਮੁੱਖ ਮੰਤਰੀ ਬਦਲੇ। ਭਾਜਪਾ ਦੇ ਸੂਬਾ ਪ੍ਰਧਾਨ ਮਦਨ ਕੌਸ਼ਕ ਵੀ ਚੋਣ ਲੜ ਰਹੇ ਆ। ਕਾਂਗਰਸ ਦੇ ਵੱਲੋਂ ਉੱਤਰਾਖੰਡ ਦੇ ਵਿੱਚ ਜਿਹੜੇ ਅਹਿਮ ਚਿਹਰੇ ਚੋਣ ਮੈਦਾਨ ਦੇ ਵਿੱਚ ਇਸ ਵੇਲੇ ਹੈਗੇ ਨੇ, ਉਹਨਾਂ ਦੇ ਵਿੱਚ ਹਰੀਸ਼ ਰਾਵਤ, ਯਸ਼ਪਾਲ ਆਰਿਆ, ਸੂਬਾ ਪਾਰਟੀ ਪ੍ਰਧਾਨ ਗਣੇਸ਼ ਗੋਡੀਆਲ ਅਤੇ ਵਿਰੋਧੀ ਧਿਰ ਦੇ ਆਗੂ ਪ੍ਰੀਤਮ ਸਿੰਘ ਸ਼ਾਮਲ ਨੇ। ਭਾਰਤੀ ਜਨਤਾ ਪਾਰਟੀ, ਕਾਂਗਰਸ, ਆਪ ਅਤੇ ਸਮਾਜਵਾਦੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਚੋਣ ਕੀਤਾ। ਭਾਜਪਾ ਉੱਤਰਾਖੰਡ ਦੇ ਵਿੱਚ ਲਗਾਤਾਰ ਦੂਜੀ ਵਾਰੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੋਣ ਪ੍ਰਚਾਰ ਦੇ ਵਿੱਚ ਭਾਜਪਾ ਨੇ ਆਪਣੀ ਸਰਕਾਰ ਦੇ ਵੱਲੋਂ ਸੜਕ, ਰੇਲ ਅਤੇ ਹਵਾਈ ਸੰਪਰਕ ਬਿਹਤਰ ਕਰਨ, ਕੇਦਾਰਨਾਥ ਦੀ ਮੁੜ ਕੇ ਉਸਾਰੀ ਦਾ ਜ਼ਿਕਰ ਕੀਤਾ। ਕਾਂਗਰਸ ਸੂਬੇ ਦੇ ਵਿੱਚ ਆਪਣੀ ਗੁਆਚੀ ਜ਼ਮੀਨ ਨੂੰ ਮੁੜ ਕੇ ਹਾਸਲ ਕਰਨ ਦੇ ਯਤਨ ਕਰ ਰਹੀ ਹੈ। ਪਾਰਟੀ ਨੇ ਚੋਣ ਪ੍ਰਚਾਰ ਦੇ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭਾਜਪਾ ਵੱਲੋਂ ਅਚਾਨਕ ਮੁੱਖ ਮੰਤਰੀ ਬਦਲਣ ਦੇ ਮੁੱਦੇ ਉਭਾਰੇ ਨੇ। ਭਾਜਪਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 70 ਦੇ ਵਿੱਚੋਂ 57 ਸੀਟਾਂ ਜਿੱਤੀਆਂ ਸੀ। ਕਾਂਗਰਸ ਨੂੰ ਸਿਰਫ 11 ਸੀਟਾਂ ਦੇ ਉੱਤੇ ਜਿੱਤ ਮਿਲੀ ਸੀ। ਰਵਾਇਤੀ ਤੌਰ ਦੇ ਉੱਤੇ ਉੱਤਰਾਖੰਡ ਦੇ ਵਿੱਚ ਜ਼ਿਆਦਾਤਰ 2 ਪਾਰਟੀਆਂ ਦਾ ਰਾਜ ਰਿਹਾ। ਇਸ ਵਾਰੀ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕੀਤੇ ਨੇ। ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਦੇ ਵਿੱਚ ਪਿਛਲੀਆਂ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ 'ਤੇ ਲੋਕਾਂ ਦੀਆਂ ਇੱਛਾਵਾਂ 'ਤੇ ਖਰਾ ਨਾ ਉਤਰਨ ਦਾ ਦੋਸ਼ ਲਾਇਆ। ਪਾਰਟੀ ਨੇ ਸੱਤਾ ਦੇ ਵਿੱਚ ਆਉਣ ਦੇ 300 ਯੂਨਿਟ ਮੁਫਤ ਬਿਜਲੀ, ਔਰਤਾਂ ਨੂੰ ਪ੍ਰਤੀ 1000 ਰੁਪਈਆ ਮਹੀਨਾ, ਬੇਰੁਜ਼ਗਾਰੀ ਭੱਤੇ ਸਣੇ ਕਈ ਹੋਰ ਵਾਅਦੇ ਕੀਤੇ ਨੇ। ਸੂਬੇ ਦੀਆਂ 8624 ਥਾਵਾਂ ਦੇ ਉੱਤੇ 11697 ਬੂਥ ਬਣਾਏ ਗਏ ਆ। ਗੋਆ ਜਿਹੜਾ ਕਿ ਰਵਾਇਤੀ ਤੌਰ ਦੇ ਉੱਤੇ 2 ਧਰੁਵੀ ਸਿਆਸਤ ਲਈ ਜਾਣਿਆ ਜਾਂਦਾ, ਪਰ ਇਸ ਵਾਰੀ ਆਮ ਆਦਮੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਸਣੇ ਕੁਝ ਹੋਰ ਛੋਟੀਆਂ ਧਿਰਾਂ ਵੀ ਚੋਣ ਮੈਦਾਨ ਦੇ ਵਿੱਚ ਨੇ। ਕਰੋਨਾ ਦੇ ਮੱਦੇਨਜ਼ਰ ਵੋਟਰਾਂ ਨੂੰ ਚੋਣ ਕੇਂਦਰਾਂ ਦੇ ਉੱਤੇ ਹੱਥਾਂ 'ਤੇ ਪਾਉਣ ਲਈ ਦਸਤਾਨੇ ਦਿੱਤੇ ਜਾਣਗੇ। ਗੋਆ ਦੇ ਵਿੱਚ 100 ਤੋਂ ਵੱਧ ਪੋਲਿੰਗ ਬੂਥ ਸਿਰਫ ਔਰਤਾਂ ਲਈ ਬਣਾਏ ਗਏ ਆ। ਭਾਜਪਾ ਦੇ ਵੱਲੋਂ ਸੂਬੇ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਕਾਂਗਰਸ ਦੇ ਵੱਲੋਂ ਵਿਰੋਧੀ ਧਿਰ ਦੇ ਆਗੂ ਦਿਗੰਬਰ ਕਾਮਤ ਚੋਣ ਮੈਦਾਨ ਦੇ ਵਿੱਚ ਨੇ। ਇਸ ਤੋਂ ਇਲਾਵਾ TMC ਦੇ ਵੱਲੋਂ ਚਰਚਿਤ ਅਲੇਮਾਓ, ਭਾਜਪਾ ਦੇ ਰਵੀ ਨਾਇਕ ਚੋਣ ਲੜ ਰਹੇ ਨੇ। ਚੋਣ ਪ੍ਰਕਿਰਿਆ ਦੇ ਵਾਸਤੇ 11 ਲੱਖ ਯੋਗ ਵੋਟਰ ਨੇ। ਗੋਆ ਦੇ ਵਿੱਚ ਕਾਂਗਰਸ ਅਤੇ ਗੋਆ ਫਾਰਵਰਡ ਪਾਰਟੀ ਗੱਠਜੋੜ ਕਰਕੇ ਚੋਣਾਂ ਲੜ ਰਹੀ ਹੈ, ਜਦੋਂ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਨਾਲ ਗੱਠਜੋੜ ਕੀਤਾ। ਸ਼ਿਵ ਸੈਨਾ NCP ਨਾਲ
ਰਲ ਕੇ ਚੋਣਾਂ ਲੜ ਰਹੀ ਹੈ। ਆਪ ਬਿਨਾਂ ਕਿਸੇ ਗੱਠਜੋੜ ਤੋਂ ਚੋਣਾਂ ਲੜ ਰਹੀ ਹੈ। 68 ਉਮੀਦਵਾਰ ਆਜ਼ਾਦ ਮੈਦਾਨ ਦੇ ਵਿੱਚ ਨੇ। 105 ਬੂਥ ਸਿਰਫ ਔਰਤਾਂ ਦੇ ਵਾਸਤੇ ਬਣਾਏ ਗਏ ਆ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਹੋਈ ਸੀ। ਗੋਆ ਦੇ ਵਿੱਚ ਕਾਂਗਰਸ ਨੇ 17 ਸੀਟਾਂ ਜਿੱਤ ਲਈਆਂ, ਭਾਜਪਾ ਨੇ 13 ਜਿੱਤੀਆਂ। ਕਾਂਗਰਸ ਵਾਲੇ ਸੁੱਤੇ ਰਹਿ ਗਏ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਜੋੜ ਕੇ ਰਾਤੋਂ ਰਾਤ ਉੱਥੇ ਸਰਕਾਰ ਬਣਾ ਲਈ। ਭਾਜਪਾ ਨੇ ਇਸ ਵਾਰੀ ਵੋਟਾਂ ਤੋਂ ਪਹਿਲਾਂ ਕੋਈ ਗੱਠਜੋੜ ਨਹੀਂ ਕੀਤਾ, ਸੱਤਾ ਕਾਇਮ ਰੱਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਵੱਡੇ ਨੇਤਾਵਾਂ ਨੇ ਚੋਣ ਪ੍ਰਚਾਰ ਇੱਥੇ ਕੀਤਾ ਤੇ ਪ੍ਰਭਾਵਿਤ ਵੀ ਉਮੀਦ ਹੈ ਕਰਨਗੇ। ਇਹ ਤੋਂ ਪਹਿਲਾਂ ਕਿ ਅੱਜ ਦੇ ਚੋਣ ਪ੍ਰਚਾਰ ਦੇ ਉੱਤੇ ਪੰਜਾਬ 'ਚ ਆਈਏ, ਕੁਛ ਗੱਲ ਕੱਲ੍ਹ ਦੀ ਕਰਨੀ ਜ਼ਰੂਰੀ ਹੈ। ਇੱਥੇ ਚੋਣ ਪ੍ਰਚਾਰ ਦੇ ਵਿੱਚ ਵੱਡੇ ਨੇਤਾਵਾਂ ਦੀ ਆਮਦ ਹੋਈ ਹੈ ਪੰਜਾਬ ਦੇ ਵਿੱਚ, ਔਰ ਪੰਜਾਬ ਦਾ ਚੋਣ ਪ੍ਰਚਾਰ ਇਸ ਵੇਲੇ ਸਿਖਰ 'ਤੇ ਪਹੁੰਚ ਗਿਆ। ਉਂਝ ਅੱਜ ਵੋਟਾਂ ਪੈਣੀਆਂ ਸੀਗੀਆਂ, ਪਰ ਇਹ ਭਗਤ ਰਵਿਦਾਸ ਜੀ ਦੇ ਦਿਨ ਦੀ ਵਜ੍ਹਾ ਕਰਕੇ ਇਹਨਾਂ ਨੂੰ ਵੋਟਾਂ ਨੂੰ ਅੱਗੇ ਕੀਤਾ ਗਿਆ ਸੀ। ਹੁਣ 20 ਤਰੀਕ ਨੂੰ ਪੈਣੀਆਂ ਤੇ 18 ਤਰੀਕ ਤੱਕ ਰਾਤ ਤੱਕ ਚੋਣ ਪ੍ਰਚਾਰ ਕੀਤਾ ਜਾ ਸਕੂਗਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੋਟਕਪੂਰਾ ਜ਼ਿਲ੍ਹੇ ਦੇ ਵਿੱਚ ਤੇ ਕੋਟਕਪੂਰੇ ਦੇ ਵਿੱਚ ਤੇ ਧੂਰੀ ਦੇ ਵਿੱਚ ਲਹਿਰੇ ਦੇ ਵਿੱਚ ਚੋਣ ਪ੍ਰਚਾਰ ਕੀਤਾ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਇੱਕ ਮੌਕਾ ਹੋਰ ਦੇਣ ਦੀ ਅਪੀਲ ਕੀਤੀ। ਭਾਰਤੀ ਜਨਤਾ ਪਾਰਟੀ ਤੇ ਆਪ ਨੂੰ ਨਿਸ਼ਾਨਾ ਬਣਾਇਆ। ਉਹਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਪਹਿਲਾਂ ਵੀ, ਪਰ ਸਰਕਾਰ ਚਲਾ ਰਹੇ ਕੈਪਟਨ ਅਮਰਿੰਦਰ ਸਿੰਘ ਅੰਦਰ ਖਾਤੇ ਭਾਜਪਾ ਦੇ ਨਾਲ ਮਿਲ ਗਏ ਸੀ। ਉਹਨਾਂ ਨੇ ਇਹ ਗੱਲ ਕਹੀ ਕਿ ਕੈਪਟਨ ਤੇ ਭਾਜਪਾ ਦਾ ਗੁਪਤ ਸਮਝੌਤਾ ਜੱਗ ਜ਼ਾਹਰ ਹੋ ਗਿਆ। ਪ੍ਰਿਯੰਕਾ ਨੇ ਇਹ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੋਂ ਭਾਜਪਾ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਚਲਾ ਰਹੇ ਸੀ, ਜਿਹਦੇ ਕਰਕੇ ਉਹਨਾਂ ਨੂੰ ਪਾਰਟੀ 'ਚੋਂ ਕੱਢਣਾ ਪਿਆ। ਹੁਣ ਸਵਾਲ ਇਹ ਆ, 4.5 ਸਾਲ ਹਾਈ ਕਮਾਂਡ ਨੂੰ ਪਤਾ ਹੀ ਨਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਚਲਾ ਰਹੇ ਆ, ਜਾਂ ਉਹਨਾਂ ਨੂੰ ਪਤਾ ਸੀ ਤੇ ਉਹ ਫੈਸਲਾ ਲੈਣ ਦੀ ਸਥਿਤੀ ਦੇ ਵਿੱਚ ਨਹੀਂ ਸੀ। ਇੰਨੀ ਗੱਲ ਕਹਿ ਕੇ ਜਿਹੜੀ ਕਾਂਗਰਸ ਹੈ ਉਹ 4.5 ਸਾਲ ਦੀਆਂ ਜਿਹੜੀਆਂ ਪੰਜਾਬ ਦੇ ਵਾਸਤੇ ਕੱਖ ਨਾ ਕੀਤਾ ਜਾਣਾ ਉਹਦੇ ਉੱਤੇ ਮਿੱਟੀ ਪਾਉਣਾ ਚਾਹੁੰਦੀ ਹੈ ਤੇ 111 ਦਿਨਾਂ ਨੂੰ ਉਹ ਪ੍ਰਚਾਰਨਾ ਚਾਹੁੰਦੀ ਹੈ। 111 ਦਿਨਾਂ ਦੇ ਵਿੱਚ ਵੀ ਕੀ ਹੋਇਆ ਉਹ ਵੀ ਸਾਰੇ ਲੋਕਾਂ ਦੇ ਸਾਹਮਣੇ ਹੈ। ਖੈਰ, ਵੋਟਾਂ ਨੇ, ਹਰੇਕ ਨੇ ਆਪਣੀ ਗੱਲ ਦੱਸਣੀ ਹੈ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ ਵੀ ਪੰਜਾਬ ਦੇ ਵਿੱਚ ਆਏ ਔਰ ਉਹਨਾਂ ਨੇ ਗੱਠਜੋੜ ਦੇ ਵਿੱਚ ਸ਼ਾਮਲ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ। ਵਾਅਦੇ ਉਹਨਾਂ ਨੇ ਕੀਤੇ ਸੂਬੇ ਦੀਆਂ ਸਨਅਤਾਂ ਦੇ ਵਾਸਤੇ। ਅਮਿਤ ਸ਼ਾਹ ਹੋਰਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਾਅਰਾ ਵੀ ਦਿੱਤਾ ਤੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਐਲਾਨ ਵੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ NDA ਦੀ ਸਰਕਾਰ ਬਣਨ ਤੇ ਤੁਰੰਤ ਪੰਜਾਬ ਦੇ ਕਿਸਾਨਾਂ ਦਾ 50,000 ਤੱਕ ਦਾ ਕਰਜ਼ਾ ਮਾਫ ਕੀਤਾ ਜਾਊਗਾ। ਇਹਦੇ ਨਾਲ ਨਸ਼ਾ ਮੁਕਤ ਪੰਜਾਬ ਲਈ ਸੂਬੇ ਦੇ 4 ਵੱਡੇ ਸ਼ਹਿਰਾਂ ਦੇ ਵਿੱਚ ਨਾਰਕੋਟਿਕਸ ਬਿਊਰੋ ਬਣਾਏ ਜਾਣਗੇ। ਹਰ ਸ਼ਹਿਰ ਦੇ ਵਿੱਚ STF ਹੋਊਗਾ, ਹਰ ਸ਼ਹਿਰ ਦੇ ਵਿੱਚ, ਔਰ ਸੂਬੇ ਦੀ ਸਨਅਤ ਜਿਹੜੀ ਆ ਉਹਨੂੰ ਵਾਪਸ ਲਿਆਂਦਾ ਜਾਊਗਾ। ਇਹ ਤੋਂ ਪਹਿਲਾਂ ਕਿ ਜਿਹੜੀ ਗੱਲ ਅਰਵਿੰਦ ਕੇਜਰੀਵਾਲ ਹੋਰਾਂ ਦੇ ਚੋਣ ਪ੍ਰਚਾਰ ਦੀ ਕਰੀਏ, ਇੱਥੇ ਇਹ ਗੱਲ ਕਰਨੀ ਵੀ ਅਹਿਮ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਅਕਾਲ ਤਖਤ ਦੇ ਜਿਹੜੇ ਕਾਰਜਕਾਰੀ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ PhD ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਜਿਹੜੀ ਉਹ ਕੀਤੀ। ਇਹ ਕਿਹਾ ਗਿਆ ਕਿ ਇਹਦੇ ਵਿੱਚ ਸਿੱਖਾਂ ਦੇ ਕਈ ਮੁੱਦੇ ਹੱਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਕੋਲੇ ਰੱਖੇ ਗਏ ਹੈ। ਇਹ ਮੁੱਦੇ ਕੀ ਸੀ? ਨਾ ਅਮਿਤ ਸ਼ਾਹ ਹੋਰਾਂ ਨੇ ਦੱਸਿਆ, ਨਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੁਝ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਕਾਲ ਤਖਤ ਤੇ ਸੈਕਟਰੀਏਟ ਪਹੁੰਚੇ। ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ 45 ਮਿੰਟ ਮੁਲਾਕਾਤ ਕੀਤੀ। ਇਹ ਦੋਨੋਂ ਹੀ ਆਗੂ ਸਨ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਹਰਦੀਪ ਸਿੰਘ ਪੁਰੀ, ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਰਸਾ ਤੇ ਤਰੁਣ ਚੁੱਗ ਵੀ ਆਏ ਸੀ, ਪਰ ਉਹਨਾਂ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹ ਮੀਟਿੰਗ ਦੋਨਾਂ ਦੇ ਵਿਚਾਲੇ ਹੀ ਜਿਹੜਾ ਉਹ ਹੋਈ। ਇਹ ਕਿਹਾ ਗਿਆ ਕਿ ਜਥੇਦਾਰ ਨੇ ਜਿਹੜਾ ਉਹ ਕਈ ਮੁੱਦੇ ਗ੍ਰਹਿ ਮੰਤਰੀ ਦੇ ਕੋਲੇ ਚੁੱਕੇ ਨੇ, ਜਿਹਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਹੈ,
ਨੀਮ ਫੌਜੀ ਬਲਾਂ ਦੇ ਵਿੱਚ ਗ੍ਰੰਥੀ ਦੀ ਇੱਕ ਪੱਕੀ ਅਸਾਮੀ ਸਥਾਪਿਤ ਕਰਨ ਲਈ ਕਿਹਾ ਗਿਆ ਕਿ ਗ੍ਰਹਿ ਮੰਤਰੀ ਨੂੰ ਦੱਸਿਆ ਗਿਆ ਕਿ ਨੀਮ ਫੌਜੀ ਬਲਾਂ ਦੇ ਵਿੱਚ ਮੌਲਵੀ ਦੀ ਪੱਕੀ ਅਸਾਮੀ ਤਾਂ ਹੈਗੀ ਆ, ਪਰ ਗ੍ਰੰਥੀ ਦੀ ਅਸਾਮੀ ਨਹੀਂ, ਜਿਹਦੇ ਕਰਕੇ ਜਿਹੜੇ ਫੌਜੀ ਬਲਾਂ ਦੇ ਸਿੱਖ ਜਵਾਨ ਨੇ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਸਾਰੇ ਪ੍ਰਬੰਧ ਕਰਨੇ ਪੈਂਦੇ ਨੇ, ਅਤੇ ਮੌਲਵੀ ਵਾਂਗ ਗ੍ਰੰਥੀ ਦੀ ਇੱਕ ਜਿਹੜੀ ਆ ਉਹ ਅਸਾਮੀ ਦਿੱਤੀ ਜਾਵੇ। ਪਤਾ ਨਹੀਂ ਜਥੇਦਾਰ ਸਾਹਿਬ ਨੇ ਇਹ ਗੱਲ ਚੁੱਕੀ ਹੈ ਕਿ ਨਹੀਂ ਕਿ ਸਾਕਾ ਨੀਲਾ ਤਾਰਾ ਦੇ ਵੇਲੇ ਜਿਹੜਾ ਸਮਾਨ ਚੁੱਕ ਕੇ ਫੌਜ ਲੈ ਗਈ ਸੀ ਉਹ ਵਾਪਸ ਦੇ ਦਿਓ। ਉਂਝ ਵੈਸੇ ਕੇਂਦਰੀ ਗ੍ਰਹਿ ਮੰਤਰੀ ਇਹ ਕਹਿ ਚੁੱਕੇ ਹੋਏ ਆ ਕਿ ਉਹ ਤਾਂ ਵਾਪਸ ਦੇਤਾ ਸੀ, ਰਿਸੀਵ ਵੀ ਪਾ ਲਿਆ ਸੀ, ਔਰ ਰਿਸੀਵ ਕਿਹਨੇ ਕੀਤਾ ਇਹ ਜਥੇਦਾਰ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੱਸ ਹੀ ਨਹੀਂ ਰਹੀ ਅੱਜ ਤੱਕ। ਵਾਪਸ ਫਿਰ ਆਈਏ ਚੋਣ ਪ੍ਰਚਾਰ ਦੇ ਉੱਤੇ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਵੱਲੋਂ ਐਲਾਨੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰੀ ਮੁੱਖ ਮੰਤਰੀ ਨਹੀਂ ਬਣ ਸਕਣਗੇ, ਕਿਉਂਕਿ ਉਹ ਚਮਕੌਰ ਸਾਹਿਬ ਤੇ ਭਦੌੜ ਦੋਵਾਂ ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਹਾਰ ਰਹੇ ਨੇ। ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਲਈ ਉਹ ਪਹੁੰਚੇ ਅਤੇ 18 ਫਰਵਰੀ ਤੱਕ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਇੱਥੇ ਹੀ ਰਹਿ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ। ਇਹ ਲੰਬੇ ਦਿਨ ਹੋਣਗੇ, ਕਦੀ ਇੰਨਾ ਸਮਾਂ ਅਰਵਿੰਦ ਕੇਜਰੀਵਾਲ ਹੋਰੀ 17 ਦੇ ਵਿੱਚ ਵੀ ਨਹੀਂ ਰਹੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਦਾਅਵਾ ਕੀਤਾ ਕਿ ਚਰਨਜੀਤ ਸਿੰਘ ਚੰਨੀ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲੋਂ ਪਿੱਛੇ ਚੱਲ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਥਿਤੀ ਦਿਨੋਂ ਦਿਨ ਬਿਹਤਰ ਹੋਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਚੰਨੀ ਨੇ ਉੱਥੋਂ ਉਹ ਜਿੱਤ ਰਹੇ ਨੇ। ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਰਵੇ ਦੱਸਦੇ ਨੇ ਕਿ ਚਮਕੌਰ ਸਾਹਿਬ ਤੋਂ ਆਪ ਉਮੀਦਵਾਰ 52% ਲੋਕਾਂ ਦੀ ਪਸੰਦ ਹੈ ਅਤੇ ਮੁੱਖ ਮੰਤਰੀ ਚੰਨੀ 35% ਲੋਕਾਂ ਦੀ ਪਸੰਦ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਭਦੌੜ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ 48% ਲੋਕਾਂ ਦੀ ਪਸੰਦ ਹੈ, ਜਦੋਂ ਕਿ ਚਰਨਜੀਤ ਚੰਨੀ ਜਿਹੜੇ ਨੇ ਉਹ 30% ਲੋਕਾਂ ਦੀ ਪਸੰਦ ਹੈ। ਉਹ ਕਹਿੰਦੇ ਜਦੋਂ ਦੋਵਾਂ ਥਾਵਾਂ ਤੋਂ ਚੋਣ ਹਾਰ ਗਏ ਚਰਨਜੀਤ ਚੰਨੀ ਤੇ ਫਿਰ ਉਹ ਮੁੱਖ ਮੰਤਰੀ ਨਹੀਂ ਬਣ ਸਕਣਗੇ। ਉਹਨਾਂ ਇਹ ਵੀ ਗੱਲ ਕਹੀ ਕਿ ਨਜਾਇਜ਼ ਰੇਤਾ ਦਾ ਕੰਮ ਜਾਰੀ ਹੈ ਔਰ ਉਹਨਾਂ ਇਹ ਵੀ ਕਿਹਾ ਕਿ ਈਡੀ ਦੇ ਵੱਲੋਂ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਦੀ ਸ਼ਮੂਲੀਅਤ ਹੈ ਔਰ ਉਹਨਾਂ ਨੇ ਚੰਨੀ ਨੂੰ ਦਿੱਤੀ ਗਈ ਕਲੀਨ ਚਿੱਟ 'ਤੇ ਸਵਾਲੀਆ ਚਿੰਨ੍ਹ ਲਾਇਆ ਕਿ ਉਹਨਾਂ ਦੇ ਵੱਲੋਂ ਆਪਣੇ ਹੀ ਭਰੋਸੇਯੋਗ ਅਧਿਕਾਰੀਆਂ ਦੇ ਕੋਲੋਂ ਜਾਂਚ ਕਰਵਾ ਕੇ ਕਲੀਨ ਚਿੱਟ ਪ੍ਰਾਪਤ ਕੀਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਮੁੜ ਕੇ ਜਾਂਚ ਕਰਵਾਈ ਜਾਊਗੀ। ਉਹਨਾਂ ਨੇ ਕਿਹਾ ਕਿ ਜਿਹੜੇ ਭੱਦੀ ਸ਼ਬਦਾਵਲੀ ਵਰਤ ਰਹੇ ਆ ਉਹ ਉਹਨਾਂ ਨੂੰ ਮੁਬਾਰਕ, ਅਸੀਂ ਭੱਦੀ ਸ਼ਬਦਾਵਲੀ ਨਹੀਂ ਵਰਤਦੇ, ਅਸੀਂ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੀ ਕਰਦੇ ਹਾਂ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ PAP ਗਰਾਊਂਡ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਨੇ। ਭਾਜਪਾ ਦੀ ਸੂਬਾਈ ਲੀਡਰਸ਼ਿਪ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਭੀੜ ਇਕੱਠੀ ਕਰਨ ਦੀ ਹੈ, ਕਿਉਂਕਿ ਭੀੜ ਇਕੱਠੀ ਨਹੀਂ ਸੀ ਹੋਈ ਜਦੋਂ ਫਿਰੋਜ਼ਪੁਰ ਦੇ ਵਿੱਚ ਰੈਲੀ ਹੋਣੀ ਸੀ ਤੇ ਉਦੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆਇਆ ਸੀ। ਫੈਕਟਰੀਆਂ ਦੇ ਮਾਲਕਾਂ ਨੂੰ ਜਾ ਕੇ ਮਨਾਇਆ ਜਾ ਰਿਹਾ ਕਿ ਉਹ ਰੈਲੀ ਦੇ ਵਾਸਤੇ ਆਪਣੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਭੇਜ ਦੇਣ। ਕਈ ਫੈਕਟਰੀਆਂ ਵਾਲਿਆਂ ਨੇ ਆਪਣੀ ਲੇਬਰ 'ਚੋਂ 20% ਲੇਬਰ ਰੈਲੀ ਦੇ ਵਿੱਚ ਭੇਜਣ ਦੀ ਹਾਮੀ ਭਰੀ ਹੈ। ਰੈਲੀ ਦੇ ਵਿੱਚ ਪਹਿਲਾਂ 40,000 ਕੁਰਸੀ ਲਾਉਣ ਦੀ ਗੱਲ ਆਖੀ ਗਈ ਸੀ, ਪਰ ਮਗਰੋਂ ਕੁਰਸੀਆਂ ਅੱਧੀਆਂ ਕਰਨ ਦੀਆਂ ਹਦਾਇਤਾਂ ਆ ਗਈਆਂ, ਭਾਵ ਕਿ 20,000 ਕੁਰਸੀ ਜਿਹੜੀ ਉਹ ਲਾਈ ਜਾਵੇ ਔਰ ਚੋਣਾਂ ਲੜ ਰਹੇ ਉਮੀਦਵਾਰਾਂ 'ਤੇ ਦਬਾਅ ਬਣਾਇਆ ਜਾ ਰਿਹਾ ਕਿ ਵੱਧ ਤੋਂ ਵੱਧ ਉਹ ਵਰਕਰ ਲੈ ਕੇ ਆਉਣ। ਜਿਹੜੀਆਂ ਇਹਨੂੰ ਅੰਤਮ ਚੋਹਾਂ ਦੇਣ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਕੁਰਸੀਆਂ 5 ਤੋਂ 8,000 ਕਰਨ ਲਈ ਕਹਿ ਦਿੱਤਾ ਗਿਆ, ਮਤਲਬ ਕਿ 20,000 ਤੋਂ ਵੀ ਜਿਹੜਾ ਉਹ ਥੱਲੇ ਹੁਣ ਕੁਰਸੀਆਂ ਇੱਥੇ ਕੀਤੀਆਂ ਜਾਣਗੀਆਂ, ਸਿਰਫ 5,000 ਕੁਰਸੀਆਂ ਲਾਈਆਂ ਜਾਣਗੀਆਂ।
ਰੈਲੀ ਦੇ ਵਿੱਚ ਭੀੜ ਇਕੱਠੀ ਕਰਨ ਦੇ ਵਾਸਤੇ ਪਾਰਟੀ ਵਰਕਰਾਂ ਨੂੰ VVIP ਤੇ VIP ਪਾਸ ਰਿਓੜੀਆਂ ਵਾਂਗੂ ਦਿੱਤੇ ਜਾ ਰਹੇ ਆ। ਪਾਰਟੀ ਆਗੂਆਂ ਨੇ ਹੈਰਾਨੀ ਪ੍ਰਗਟਾਉਂਦਿਆਂ ਇਹ ਕਿਹਾ ਕਿ ਜੇ ਕੋਈ 2 VIP ਪਾਸਾਂ ਦੀ ਗੱਲ ਕਰਦਾ ਤਾਂ ਉਹਨੂੰ 10 ਭੇਜੇ ਜਾ ਰਹੇ ਨੇ। ਇੱਕ ਆਗੂ ਦਾ ਵੀ ਕਹਿਣਾ ਹੈ ਕਿ ਵਰਕਰਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਉਹ VIP ਨੇ, ਇਸ ਲਈ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਾਸ ਦਿੱਤੇ ਜਾ ਰਹੇ ਨੇ। ਰੈਲੀ ਵਾਲੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਦੇ ਕੱਟ ਆਊਟ ਥਾਂ ਤੇ ਲਾਏ ਗਏ ਆ, ਜਿਹੜੇ ਇਸ ਪੰਡਾਲ ਨੂੰ ਖਿੱਚ ਦਾ ਕੇਂਦਰ ਬਣਾ ਰਹੇ ਨੇ। ਕਮਿਸ਼ਨ ਦੇ ਜਿਹੜਾ ਚੋਣ ਕਮਿਸ਼ਨ ਆ ਉਹਦੇ ਅਬਜ਼ਰਵਰਾਂ ਦੀਆਂ ਨਿਗਾਹਾਂ ਪ੍ਰਧਾਨ ਮੰਤਰੀ ਦੀ ਰੈਲੀ ਤੇ ਰਹਿਣਗੀਆਂ। ਰੈਲੀ ਤੇ ਕੀਤੇ ਜਾ ਰਹੇ ਖਰਚਿਆਂ ਦੇ ਉੱਤੇ ਵੀ ਅਬਜ਼ਰਵਰਾਂ ਨੇ ਨਿਗਾਹ ਟਿਕਾਈਆਂ ਹੋਈਆਂ ਨੇ ਔਰ ਵੇਖਣਾ ਇਹ ਹੋਊਗਾ ਕਿ ਮੁੱਖ ਮੰਤਰੀ ਜਿਹੜੇ ਕਿ ਇੱਥੇ ਫਿਜ਼ੀਕਲ ਤੌਰ ਦੇ ਉੱਤੇ, ਹਾਲਾਂਕਿ ਉਹਨਾਂ ਨੇ ਵਰਚੁਅਲ ਰੈਲੀ ਨੂੰ ਪਹਿਲਾਂ ਸੰਬੋਧਨ ਜ਼ਰੂਰ ਕੀਤਾ ਸੀ, ਫਿਜ਼ੀਕਲ ਤੌਰ ਦੇ ਉੱਤੇ ਇੱਥੇ ਆ ਕੇ ਕੀ ਐਲਾਨ ਕਰਦੇ ਆ। ਕਿਉਂਕਿ ਕਿਸਾਨ ਅੰਦੋਲਨ ਚੱਲਿਆ 1 ਸਾਲ ਤੱਕ ਔਰ ਉਸ ਤੋਂ ਬਾਅਦ ਜਿਹੜੇ 3 ਖੇਤੀ ਕਾਨੂੰਨ ਸੀ ਉਹ ਵਾਪਸ ਲਏ ਗਏ, ਪਰ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੋਂ ਬਾਅਦ ਅਜੇ ਵੀ ਜਿਹੜੀ ਕੁੜੱਤਣ ਹੈ ਉਹ ਜ਼ਰੂਰ ਬਣੀ ਹੋਈ ਹੈ ਕਿਸਾਨਾਂ ਦੇ ਮਨਾਂ ਦੇ ਅੰਦਰ, ਖਾਸ ਤੌਰ 'ਤੇ ਇਸ ਕਰਕੇ ਕਿ ਨਾ ਤਾਂ MSP ਵਾਲੇ ਮਾਮਲੇ ਦੇ ਉੱਤੇ ਅਜੇ ਤੱਕ ਕੋਈ ਕਮੇਟੀ ਬਣੀ ਹੈ ਅਤੇ ਨਾ ਹੀ ਜਿਹੜੇ ਕੇਸ ਨੇ ਉਹ ਵਾਪਸ ਹੋਏ ਨੇ। ਲੋਕ ਸਭਾ ਦੇ ਵਿੱਚ ਇਹ ਆਖਿਆ ਗਿਆ ਜੀ ਕੇਸ ਵਾਪਸ ਲੈਣ ਦਾ ਅਤੇ ਮੁਆਵਜ਼ਾ ਦੇਣ ਦੀ ਗੱਲ, ਜਿਹੜੇ 700 ਤੋਂ ਉੱਪਰ ਸ਼ਹੀਦ ਹੋ ਗਏ ਸਨ, ਇਹ ਮਾਮਲਾ ਰਾਜਾਂ ਦਾ ਹੈ। ਰਾਜ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਕੁਝ ਕਰ ਸਕਦੇ ਆ, ਅਸੀਂ ਇਸ ਮਾਮਲੇ 'ਤੇ ਕੁਝ ਨਹੀਂ ਕਰ ਸਕਦੇ। ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਨੇ। ਉਹ ਇਸ ਕਰਕੇ ਚਰਚਾ ਦੇ ਵਿੱਚ ਨੇ ਕਿ ਇੱਥੇ ਧੂਰੀ ਦੇ ਵਿੱਚ ਜਿਹੜੀ ਰੈਲੀ ਹੋਈ, ਜਿਹਦੇ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਆਏ, ਉਸ ਰੈਲੀ ਦੇ ਵਿੱਚ ਰੈਲੀ ਨੂੰ ਜਿਹੜੇ ਇੱਥੋਂ ਕਾਂਗਰਸ ਦੇ ਉਮੀਦਵਾਰ ਲੜ ਰਿਹਾ ਚੋਣ, ਉਹਦੀ ਪਤਨੀ ਜਿਹੜੇ ਕਿ ਸਟੇਜ ਸੰਭਾਲ ਰਹੇ ਸਨ, ਉਹਨਾਂ ਨੇ ਬੜੇ ਜ਼ੋਰਦਾਰ ਤਰੀਕੇ ਦੇ ਨਾਲ ਪੰਜਾਬ ਦਾ ਬੱਬਰ ਸ਼ੇਰ ਕਹਿ ਕੇ ਅਤੇ ਨਾਅਰੇ ਲਵਾ ਕੇ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਟੇਜ 'ਤੇ ਆ ਕੇ ਸੰਬੋਧਨ ਕਰਨ ਲਈ ਕਿਹਾ ਤਾਂ ਨਵਜੋਤ ਸਿੰਘ ਸਿੱਧੂ ਉੱਠ ਕੇ ਖੜ੍ਹੇ ਤਾਂ ਹੋਏ, ਪਰ ਨਾਲ ਦੀ ਨਾਲ ਇਸ਼ਾਰਾ ਇਹ ਕਰ ਦਿੱਤਾ ਚਰਨਜੀਤ ਚੰਨੀ ਹੋਰਾਂ ਦੇ ਵੱਲ ਕਿ ਇਹਨਾਂ ਨੂੰ ਬੁਲਾਓ, ਮੈਂ ਨਹੀਂ ਬੋਲਣਾ ਇੱਥੇ। ਮਤਲਬ ਕਿ ਉਹਦਾ ਜਿਹੜਾ ਇਸ਼ਾਰਾ ਸੀਗਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ, ਉਹ ਇਹ ਸੀਗਾ ਇੱਕ ਕਿਸਮ ਦੇ ਨਾਲ ਕਿ ਜਦੋਂ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਜਿਹਨੂੰ ਐਲਾਨਿਆ ਉਹੀ ਚੋਣ ਪ੍ਰਚਾਰ ਕਰੇ, ਮੈਂ ਕੋਈ ਇੱਥੇ ਚੋਣ ਪ੍ਰਚਾਰ ਨਹੀਂ ਕਰਨਾ। ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ। ਹਲਕਾ ਧੂਰੀ ਦੇ ਪਿੰਡ ਰਾਜੋ ਮਾਜਰਾ ਦੇ ਵਿੱਚ ਇਹ ਚੋਣ ਰੈਲੀ ਹੋ ਰਹੀ ਸੀ। ਇਹਦੇ ਨਾਲ ਇੱਕ ਤਾਂ ਕਿਰਕਰੀ ਹੋਈ, ਕਿਉਂਕਿ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉਹ ਕਹਿੰਦੇ ਨੇ ਕਿ ਮੇਰਾ ਸਾਰਾ ਕੁਝ ਉਹੀ ਨੇ, ਜਾਂ ਰਾਹੁਲ ਗਾਂਧੀ ਹੋਰਾਂ ਦੇ ਬਾਰੇ ਦੇ ਵਿੱਚ ਉਹ ਕਹਿੰਦੇ ਨੇ। ਉਹਨਾਂ ਦੀ ਮੌਜੂਦਗੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਤਾਂ ਆਪਣਾ ਰੋਸ ਦਰਜ ਕਰਵਾ ਦਿੱਤਾ ਕਿ ਉਹ ਇਸ ਗੱਲ ਨੂੰ ਲੈ ਕੇ ਨਾਰਾਜ਼ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਐਲਾਨਿਆ ਨਹੀਂ ਗਿਆ। ਦੂਸਰਾ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਗੱਲ ਨੂੰ ਲੈ ਕੇ ਚਰਚਾ ਚੱਲ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿਸੇ ਹੋਰ ਉਮੀਦਵਾਰ ਦੇ ਵਾਸਤੇ ਪ੍ਰਚਾਰ ਕਰਨਗੇ ਅਤੇ ਉਹ ਨੰਨੇ ਦੇ ਵਿੱਚ ਹੀ ਆ, ਕਿਉਂਕਿ ਉਹ ਆਪਣੀ ਸੀਟ ਦੇ ਉੱਤੇ ਹੀ ਸਿਰਫ ਪ੍ਰਚਾਰ ਕਰ ਰਹੇ ਆ। ਸੋ ਉਸ ਗੱਲ ਦੇ ਉੱਤੇ ਵੀ ਸਹੀ ਪੈ ਗਈ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿਸੇ ਹੋਰ ਉਮੀਦਵਾਰ ਦੇ ਵਾਸਤੇ ਪ੍ਰਚਾਰ ਨਹੀਂ ਕਰਨਗੇ। ਹੁਣ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨਾਰਾਜ਼ਗੀ ਕਾਂਗਰਸ ਨੂੰ ਕਿੰਨੀ ਮਹਿੰਗੀ ਪੈਂਦੀ ਆ, ਇਹ ਬੜਾ ਵੇਖਣ ਵਾਲਾ ਗੱਲ ਹੋਊਗੀ ਔਰ ਇਹਦੇ ਬੜੇ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ। ਜਿੱਡੀਆਂ ਵੱਡੀਆਂ ਖਬਰਾਂ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਦੀਆਂ ਲੱਗਣੀਆਂ ਸੀ, ਉਦੋਂ ਵੱਡੀਆਂ ਖਬਰਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨਾਰਾਜ਼ਗੀ ਵਾਲੀਆਂ ਲੱਗ ਗਈਆਂ। ਇਹ ਵੀ ਉਦੋਂ ਉਹਨਾਂ ਨੇ ਸਾਰੇ ਨਾਰਾਜ਼ਗੀ ਪ੍ਰਗਟ ਕੀਤੀ ਜਦੋਂ ਪ੍ਰਿਅੰਕਾ ਗਾਂਧੀ ਵਾਡਰਾ ਹੋਰਾਂ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਵੀ ਸਟੇਜ ਦੇ ਉੱਤੇ ਬੈਠੇ ਸੀ। ਸੋ ਕਾਂਗਰਸ ਇਹਨੂੰ ਕਿਹੜੇ ਤਰੀਕੇ ਦੇ ਨਾਲ ਲੈਂਦੀ ਆ, ਇਹ ਇੰਟਰਸਟਿੰਗਲੀ ਵੇਖਣ ਵਾਲਾ ਹੋਊਗਾ। ਇਸ ਵੇਲੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਪਹੁੰਚ ਚੁੱਕਿਆ ਹੋਇਆ ਔਰ ਸਿਖਰਿਆਂ 'ਤੇ ਪਹੁੰਚਿਆ ਚੋਣ ਪ੍ਰਚਾਰ ਦੇ ਵਿੱਚ ਬਹੁਤ ਸਾਰੇ ਥਾਵਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਨੇ। ਲੋਕ ਦੱਸਦੇ ਆ ਫੋਨ ਕਰਕੇ ਕਿ ਦਾਰੂ ਦੇ ਖੁੱਲ੍ਹੇ ਗੱਫੇ ਵਰਤਾਏ ਜਾ ਰਹੇ ਆ, ਲੋਕਾਂ ਦੇ ਵਾਸਤੇ ਸ਼ਰਾਬ ਵੰਡੀ ਜਾ ਰਹੀ ਆ। ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਅਖੀਰਲੇ ਦਿਨ ਹੁੰਦੇ ਨੇ, ਜਦੋਂ 18 ਨੂੰ ਚੋਣ ਪ੍ਰਚਾਰ ਖਤਮ ਹੋਊਗਾ, ਉਦੋਂ
ਜਿਹੜੀਆਂ ਵੇਖਣ ਵਾਲੀਆਂ ਗੱਲ ਹੋਣਗੀਆਂ ਕਿ ਸੈਂਸਿਟਿਵ ਤਰੀਕੇ ਦੇ ਨਾਲ ਉਹ ਬੜੇ ਸੈਂਸਿਟਿਵ ਦਿਨ ਹੁੰਦੇ ਨੇ, ਕਿਉਂਕਿ ਉਦੋਂ ਫਿਰ ਪੈਸੇ ਵਗੈਰਾ ਬਹੁਤ ਵੰਡੇ ਜਾਂਦੇ ਨੇ। ਪੈਸੇ ਦੇ ਨਾਲ ਲੋਕ ਕਿੰਨੇ ਝੁਕਦੇ ਆ, ਕਿਉਂਕਿ ਪੰਜਾਬੀਆਂ ਦੀ ਬਦਨਾਮੀ ਬਹੁਤ ਹੋ ਗਈ ਹੋਈ ਹੈ ਇਸ ਮਾਮਲੇ ਦੇ ਵਿੱਚ ਕਿ ਇਹ ਲੋਕ ਸ਼ਰਾਬ ਤੇ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਆ। ਵੇਖਣਾ ਇਹ ਹੋਊਗਾ ਕਿ ਕੀ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਇਹਦੇ ਤੋਂ ਬਾਅਦ ਲੋਕ ਜਿਹੜੇ ਨੇ ਉਹ ਆਪਣੇ ਉੱਤੋਂ ਇਹ ਧੱਬਾ ਲਾ ਸਕਦੇ ਨੇ ਜਾਂ ਇਹ ਧੱਬਾ ਉਸੇ ਤਰੀਕੇ ਦੇ ਨਾਲ ਰਹੂਗਾ ਕਿ ਇਹ ਤਾਂ ਬੋਤਲ ਅਧੀਏ ਦੇ ਪਿੱਛੇ ਵੋਟਾਂ ਪਾ ਦਿੰਦੇ ਆ, ਇਹ ਤਾਂ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਆ। ਉਂਝ ਵੈਸੇ ਇਸ ਵਾਰੀ ਜਿਹੜਾ ਹੈ ਲੋਕਾਂ ਦੇ ਮਨਾਂ ਦੇ ਅੰਦਰ ਰਵਾਇਤੀ ਪਾਰਟੀਆਂ ਪ੍ਰਤੀ ਬਹੁਤ ਰੋਹ ਹੈ, ਔਰ ਇਹ ਰੋਹ ਵੋਟ ਬੈਂਕ ਦੇ ਰੂਪ ਦੇ ਵਿੱਚ, ਵੋਟ ਪਰਚੀ ਦੇ ਰੂਪ ਦੇ ਵਿੱਚ, ਮਸ਼ੀਨ ਦੱਬਣ ਦੇ ਮਾਮਲੇ ਦੇ ਵਿੱਚ ਕਿੱਧਰ ਨੂੰ ਜਾਂਦਾ, ਇਹ ਇੰਟਰਸਟਿੰਗਲੀ ਵੇਖਣ ਵਾਲਾ ਜਿਹੜਾ ਉਹ ਹੋਊਗਾ। ਉਧਰ ਉੱਤਰਾਖੰਡ, ਗੋਆ ਅਤੇ ਯੂਪੀ ਦੀਆਂ ਜਿਹੜੀਆਂ ਅੱਜ 55 ਸੀਟਾਂ ਦੇ ਦੂਜੇ ਗੇੜ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਨੇ ਦੇਸ਼ ਦੀ ਸਭ ਤੋਂ ਵੱਡੀ ਬੈਂਕ ਧੋਖਾਦਹੀ ਦੇ ਮਾਮਲੇ ਦੇ ਵਿੱਚ ਭਾਜਪਾ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਨੂੰ ਘੇਰਿਆ। ਕਾਂਗਰਸ ਦੇ ਜਨਰਲ ਸੈਕਟਰੀ ਰਣਦੀਪ ਸਿੰਘ ਸੂਰਜੇਵਾਲਾ ਨੇ ABG ਸ਼ਿਪਯਾਰਡ ਮਾਮਲੇ ਨੂੰ ਦੇਸ਼ ਦਾ ਸਭ ਤੋਂ ਵੱਡਾ ਬੈਂਕ ਘੁਟਾਲਾ ਦੱਸਦਿਆਂ CBI ਦੇ ਵੱਲੋਂ ਸ਼ਿਪਯਾਰਡ ਦੇ ਪ੍ਰਬੰਧਕਾਂ ਖਿਲਾਫ ਕੇਸ ਦਰਜ ਕਰਨ 'ਚ 5 ਸਾਲ ਦਾ ਸਮਾਂ ਉਹਨਾਂ ਨੇ ਕਿਹਾ ਕਿ ਲਾਤਾ, ਜਿਹੜਾ ਕਿ ਮੋਦੀ ਸਰਕਾਰ ਦੇ ਸਮੇਂ ਦੇ ਵਿੱਚ ਹੋਇਆ। ਔਰ ਉਹਨਾਂ ਨੇ ਕਿਹਾ ਕਿ SBI ਨੇ ਨਵੰਬਰ 18 ਦੇ ਵਿੱਚ ਪਹਿਲੀ ਵਾਰੀ CBI ਨੂੰ ਸ਼ਿਕਾਇਤ ਕੀਤੀ ਸੀ, ਪਰ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਕਾਂਗਰਸੀ ਆਗੂ ਰਾਹੁਲ ਗਾਂਧੀ ਹੋਰਾਂ ਨੇ ਟਵੀਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ 5.35 ਲੱਖ ਕਰੋੜ ਰੁਪਈਏ ਦੀ ਬੈਂਕ ਧੋਖਾਦਹੀ ਹੋਈ ਹੈ ਅਤੇ ਇਹ ਚੰਗੇ ਦਿਨ ਨੇ ਜਿਹੜੇ ਕਿ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰਾਂ ਦੇ ਹੀ ਆਏ ਨੇ। ਰਾਹੁਲ ਗਾਂਧੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ 75 ਸਾਲਾਂ ਦੇ ਵਿੱਚ ਭਾਰਤ ਦੇ ਲੋਕਾਂ ਦੇ ਪੈਸੇ ਨਾਲ ਇਸ ਤਰ੍ਹਾਂ ਦੀ ਠੱਗੀ ਕਦੇ ਨਹੀਂ ਵੱਜੀ। ਰਾਹੁਲ ਗਾਂਧੀ ਹੋਰਾਂ ਨੇ ਹੈਸ਼ਟੈਗ ਵਰਤਿਆ ਕਿ ਕਿਸਕੇ ਅੱਛੇ ਦਿਨ ਆਏ ਨੇ, ਇਹ ਉਹਨਾਂ ਨੇ ਹੈਸ਼ਟੈਗ ਜਿਹੜਾ ਉਹ ਵਰਤਿਆ। ਔਰ ਇਹਦੇ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਵੀ ਕਿਹਾ ਕਿ ਜਦੋਂ ਵੀ ਭਾਰਤ ਦੇ ਵਿੱਚ ਵੱਡੇ ਘੁਟਾਲੇ ਸਾਹਮਣੇ ਆਉਂਦੇ ਨੇ ਤੇ ਇੱਕ ਖਾਸ ਜਗ੍ਹਾ ਦੇ ਨਾਲ ਸੰਬੰਧਿਤ ਲੋਕ ਹੀ ਕਿਉਂ ਜ਼ਿੰਮੇਵਾਰ ਨਿਕਲਦੇ ਨੇ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।